ਕੁੱਲੀ ਬਾਬੇ ਜ਼ਾਕਰ ਦੀ ਤੇ ਵਿੱਚ ਜਮਾਲੋ ਆਕੜ ਦੀ। ਇਹ ਜਿਹੜਾ ਕਲਬੂਤ ਹੈ ਨਾ, ਆ ਜੀ, ਇਹ ਤਨ ਰੱਬ ਸੱਚੇ ਦਾ ਹੁਜਰਾ, ਆ ਵਿੱਚ ਪਾ ਫਕੀਰਾ ਝਾਤੀ। ਵਾਹ ਵਾਹ, ਸੱਜਣ ਸਾਨੂੰ ਸੋ ਮਿਲੇ ਗੱਲ ਲੱਗੀ ਬਾਹੀ, ਸਾਡੇ ਉੱਤੇ ਜੁਲੀਆਂ ਉਹਨਾਂ ਤੇ ਉਹ ਵੀ ਨਾਹੀਂ। ਅਸੀਂ ਤੇ ਸਮਝਦੇ ਸਾਂ ਬਈ ਸਾਡੇ ਸੱਜਣ ਜਿਹੜੇ ਸਾਨੂੰ ਮਿਲੇ ਨੇ ਸਾਡੀ ਕੋ ਮਦਦ ਕਰਨਗੇ, ਸਾਡਾ ਥੋੜਾ ਜਿਹਾ ਸਾਡੇ ਨਾਲੋਂ ਚੰਗੇ ਹੋਣਗੇ। ਹਾਂਜੀ ਹਾਂਜੀ, ਹਾਂਜੀ। ਉਹਨਾਂ ਦਾ ਤੇ ਹਾਲ ਇਹ ਵੇ ਕਿ ਉਹਨਾਂ ਕੋਲ ਤੇ ਲੇਫ ਜੁੱਲਾ ਵੀ ਕੋਈ ਨਹੀਂ, ਉੱਤੇ ਚਾਦਰ ਲੈਣ ਲਈ ਵੀ ਕੋਈ ਨਹੀਂ। ਸਾਨੂੰ ਸੱਜਣ ਮਿਲ ਪਏ ਨੇ ਔਰ ਸੱਜਣ ਸਾਡੇ ਬਾਂਹ ਬੇਲੀ ਬਣ ਜਾਣਗੇ, ਸਾਡੇ ਲਈ ਸੌਖਤ ਵੇਲਾ ਆ ਜਾਏਗਾ। ਜੀ ਜੀ। ਤੇ ਉਹ ਤੇ ਸੌਖਤ ਵੇਲਾ ਆਉਣ ਦੀ ਮਤਲਬ ਇਹ ਥਾਂ ਤੇ ਸਾਡੇ ਕੋਲ ਜੋ ਕੁਝ ਹੈ ਉਹਨਾਂ ਕੋਲੋਂ ਵੀ ਹੈ। ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ। ਸਹਿਜ ਵਸਦਿਆਂ ਜੇੜਨਾ ਭਲਾ ਕੋਈ ਬੁਰਾ ਕੰਮ ਨਹੀਂ ਹੋਰ ਫਤੂਰ ਜਿਹਾ। ਕਿਸੇ ਨੂੰ ਮਤਲਬ ਹੁਥਲ ਦੇ ਕੇ ਤੇ ਕਿਸੇ ਦੇ ਖਿਲਾਫ ਕਰਨਾ ਤੇ ਲੜਾਈਆਂ ਪਾ ਕੇ ਪਿੰਡਾਂ ਦੇ ਵਿੱਚ ਤੇ ਤਮਾਸ਼ੇ ਵੇਖਣੇ, ਦੂਜੇ ਨੂੰ ਜਾ ਝੂਠਾ ਹੀ ਦੱਸਣ ਉਹਨੇ ਫਲਾਣਾ ਅਸਲਾ ਲੈਂਦਾ, ਉਹ ਦਿਆਂ ਦਾ ਮੈਂ ਉਹਨਾਂ ਦਾ ਜੀ ਨਹੀਂ ਛੱਡਣਾ ਕੋਈ। ਅੰਨਾ ਵੱਡੇ ਰਿਹੋੜੀਆਂ ਪਹੁੰਚਾਉ ਆਪਣਿਆਂ ਨੂੰ, ਇਹ ਅਨਿਆਂ ਇਹ ਨਾਇਨਸਾਫੀ ਹੈ। ਇਸ ਵਾਸਤੇ ਕਿ ਇਨਸਾਫ ਤੇ ਇਹ ਵੇ ਨਾ ਕਿ ਸਾਰਿਆਂ ਦਾ ਇੱਕੋ ਜਿਹਾ ਸਲੂਕ ਕਰੋ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ। ਸਾਡੇ ਸਿੱਖ ਦਰਸ਼ਕਾਂ ਦੀ ਖਿਦਮਤ ਦੇ ਵਿੱਚ ਸਤਿ ਸ੍ਰੀ ਅਕਾਲ। ਹਿੰਦੂ ਬਰਾਦਰੀ ਦੇ ਨਾਲ ਤਲਕ ਰੱਖਣ ਵਾਲੇ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਲਈ ਨਮਸਕਾਰ, ਤੇ ਮਸੀਹੀ ਸਾਡੇ ਵਿਊਅਰਸ ਜਿਹੜੇ ਨੇ ਉਹਨਾਂ ਦੀ ਸੇਵਾ ਦੇ ਵਿੱਚ ਗੁੱਡ ਮਾਰਨਿੰਗ। ਪਿਆਰਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ। ਤੇ ਪਿਆਰਿਓ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ, ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅਮਰੀਕਾ ਤੋਂ ਮੁਹੰਮਦ ਫਹੀਮ ਸਾਹਿਬ ਤੇ ਸਰਗੋਦਾ ਤੋਂ ਸੈਯਦ ਅਮੀਰ ਹੈਦਰ ਬਾਵਾ ਜੀ ਸਾਡੇ ਬੜੇ ਪਿਆਰੇ, ਪੱਕੇ, ਲਾਡਲੇ ਤੇ ਲਡਿੱਕੇ ਵਿਊਅਰ ਨੇ। ਉਹਨਾਂ ਨੇ ਸਾਥੋਂ ਪੁੱਛਿਆ ਹੈ ਕਿ ਭਗਤ ਕਬੀਰ ਜੀ ਬਹੁਤ ਵੱਡਾ ਇੱਕ ਨਾਂ ਹੈ ਪੰਜਾਬੀ ਜ਼ੁਬਾਨੋਂ ਅਦਬ ਦਾ। ਆਪ ਜੀ ਕੌਣ ਸਨ? ਸਾਹਿਬੋ, ਭਗਤ ਕਬੀਰ ਹੋਰਾਂ ਦੇ ਬਾਰੇ 'ਚ ਜੋ ਕੁਝ ਮੈਨੂੰ ਪਤਾ ਹੈ ਮੈਂ ਤੁਹਾਡੀ ਖਿਦਮਤ ਦੇ ਵਿੱਚ ਇਜਮਾਲੀ ਤੌਰ ਤੇ ਬਿਆਨ ਕਰ ਦੇਣਾ। ਭਗਤ ਕਬੀਰ ਜੀ ਬਾਰੇ ਆਖਿਆ ਜਾਂਦਾ ਹੈ ਕਿ ਆਪ ਬਨਾਰਸ ਦੇ ਇੱਕ ਹਿੰਦੂ ਬ੍ਰਾਹਮਣ ਦੇ ਘਰ, ਯਾਨੀ ਹਿੰਦੂਆਂ ਦੀ ਸਭ ਤੋਂ ਉੱਚੀ ਜ਼ਾਤ ਹੁੰਦੀ ਹੈ, ਪੈਦਾ ਹੋਏ। ਲੇਕਿਨ ਆਪ ਦੀ ਪਰਵਰਿਸ਼, ਆਪ ਪਲੇ ਤੇ ਵੱਡੇ ਹੋਏ ਮੁਸਲਮਾਨ ਜੁਲਾਹਿਆਂ ਦੇ ਘਰ। ਉੱਥੇ ਆਪ ਦਾ ਬਹੁਤ ਜ਼ਿਆਦਾ ਆਉਣ ਜਾਣ ਸੀ, ਉਹਨਾਂ ਦੇ ਬਾਲਾਂ ਦੇ ਨਾਲ ਹੀ ਖੇਡਦੇ, ਉਹਨਾਂ ਦੇ ਘਰ 'ਚ ਹੀ ਰਹਿੰਦੇ। ਤੇ ਪਿਆਰਿਓ, ਇੰਨਾ ਜ਼ਿਆਦਾ ਆਪ ਦਾ ਉਸ ਘਰ ਦੇ ਨਾਲ, ਮੁਸਲਮਾਨ ਜੁਲਾਹਿਆਂ ਦੇ ਘਰ ਦੇ ਨਾਲ ਲਗਾਓ ਤੇ ਪਿਆਰ ਤੇ ਰੁਝਾਨ ਸੀ ਕਿ ਆਪ ਦੀ ਫਿਰ ਜਿਹੜੀ ਬਾਅਦ ਵਿੱਚ ਸ਼ਾਇਰੀ ਆਪ ਦੇ ਮੂੰਹੋਂ ਫੁੱਟਦੀ ਰਹੀ ਤੇ ਪੁੰਗਰਦੀ ਰਹੀ, ਉਹਦੇ ਵਿੱਚ
ਤੁਸੀਂ ਦੇਖਿਆ ਕਿ ਤੌਹੀਦ ਦਾ ਔਰ ਇਸਲਾਮ ਦਾ ਬਹੁਤ ਜ਼ਿਆਦਾ ਰੰਗ ਸਾਨੂੰ ਮਿਲਦਾ ਹੈ। ਵੱਡਿਆਂ ਹੋ ਕੇ ਆਪ ਨੇ ਵੀ ਬਾਫਿੰਦਗੀ ਨੂੰ ਹੀ ਅਪਣਾਇਆ, ਯਾਨੀ ਜੁਲਾਹਿਆਂ ਦਾ ਕੰਮ ਹੀ ਕਰਦੇ ਰਹੇ। ਫਿਰ ਪੇਸ਼ੇ ਦੇ ਤੌਰ ਤੇ ਵੀ ਮੁਸਲਮਾਨਾਂ ਔਰ ਹਿੰਦੂਆਂ ਸਿੱਖਾਂ ਤਿੰਨਾਂ ਦੇ ਵਿੱਚ ਆਪ ਯਕਸਾਂ ਮਕਬੂਲ ਨੇ। ਬਲਕਿ ਸ਼ਾਇਦ ਤੁਹਾਡੇ ਨੋਟਿਸ ਵਿੱਚ ਪਹਿਲੇ ਇਹ ਗੱਲ ਨਾ ਹੋਵੇ ਕਿ ਸਾਡੇ ਜਿਹੜੇ ਸਰਦਾਰ ਭਰਾ ਨੇ ਉਹ ਤੇ ਜਾਣਦੇ ਹੋਣਗੇ ਲਾਜ਼ਮੀ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਸਾਡੇ ਸਿੱਖ ਭਾਈਆਂ ਦੀ, ਸਿੱਖ ਕਮਿਊਨਿਟੀ ਦੀ ਪਵਿੱਤਰ ਤੇ ਮੁਕੱਦਸ ਕਿਤਾਬ ਹੈ, ਉਹਦੇ ਵਿੱਚ ਭਗਤ ਕਬੀਰ ਜੀ ਦੀਆਂ ਬਾਣੀਆਂ ਸ਼ਾਮਿਲ ਨੇ। ਜਿਸ ਤਰ੍ਹਾਂ ਕਿ ਸਾਡੇ ਬਾਬਾ ਜੀ ਫਰੀਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਪਾਕਪਤਨ ਸ਼ਰੀਫ ਵਾਲਿਆਂ ਦਾ ਵੀ ਸਾਨੂੰ ਕਲਾਮ ਜਿੰਨਾ ਦਸਤਿਆਬ ਹੁਣ ਤਾਈਂ ਮਿਲਿਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸ਼ਾਮਿਲ ਸੀ। ਇਹ ਬਾਬਾ ਜੀ ਗੁਰੂ ਨਾਨਕ ਦੇਵ ਦੀਆਂ ਬੜੀਆਂ ਵੱਡੀਆਂ ਪੰਜਾਬੀ ਜ਼ੁਬਾਨੋਂ ਅਦਬ ਦੇ ਉੱਤੇ ਨੇਕੀਆਂ ਨੇ ਕਿ ਆਪ ਨੇ ਦੇਸ਼ ਪੰਜਾਬ ਦੇ ਮੋਢੀ ਤੇ ਉੱਚ ਪੱਧਰ ਦੇ ਜਿਹੜੇ ਸ਼ਾਇਰ ਸਨ, ਸੂਫੀ ਸ਼ਾਇਰ, ਉਹਨਾਂ ਦਾ ਕਲਾਮ ਭਗਤ ਕਬੀਰ ਜੀ ਦਾ ਤੇ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁल्लाह ਤਾਲਾ ਅਲੈਹ ਪਾਕਪਤਨ ਸ਼ਰੀਫ ਵਾਲਿਆਂ ਦਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕਰ ਲਿਆ। ਉੱਥੋਂ ਹੀ ਫਿਰ ਸਾਡੇ ਤਾਈਂ ਅਪੜਿਆ ਹੈ। ਪਿਆਰਿਓ, ਭਗਤ ਕਬੀਰ ਜੀ ਜੰਮੇ ਤੇ ਹਿੰਦੂ ਬ੍ਰਾਹਮਣਾਂ ਦੇ ਘਰ ਸਨ, ਜਿਵੇਂ ਤੁਹਾਨੂੰ ਮੈਂ ਦੱਸਿਆ, ਲੇਕਿਨ ਤਾਲੀਮਾਤ ਆਪ ਦੀਆਂ ਸਾਰੀਆਂ ਐਨ ਇਸਲਾਮੀ ਨੇ। ਮਿਸਾਲ ਦੇ ਤੌਰ ਤੇ ਸਾਰੀ ਜ਼ਿੰਦਗੀ ਮੂਰਤੀ ਪੂਜਾ ਨਾ ਆਪੂ ਕੀਤੀ, ਨਾ ਆਪਣੇ ਸ਼ੇਰਾਂ ਰਾਹੀਂ ਕਿਸੇ ਨੂੰ ਪ੍ਰੇਰਿਆ ਇਸ ਕੰਮ ਵੱਲੇ, ਬਲਕਿ ਤੌਹੀਦ ਪ੍ਰਸਤ ਸਨ। ਆਪ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ ਭਈ, ਸਾਹਿਬ ਮੇਰਾ ਏਕ ਹੈ ਦੂਜਾ ਕਹਾ ਨਾ ਜਾਏ, ਦੂਜਾ ਸਾਹਿਬ ਜੋ ਕਹੂੰ ਸਾਹਿਬ ਖੜਾ ਰਸਾਏ। ਫਿਰ ਮੁਸਲਿਮ ਸੂਫੀਆ ਵਾਂਗੂ ਇਨਸਾਨੀ ਜ਼ਿੰਦਗੀ ਦੇ ਇਖਤਤਾਮ ਦੇ ਉੱਤੇ ਬੜੀ ਸੋਹਣੀ ਆਪ ਦੀ ਨਜ਼ਰ ਰਹੀ। ਸਾਰੀ ਉਮਰ ਲੋਕਾਂ ਨੂੰ ਮੌਤ ਯਾਦ ਕਰਵਾਉਂਦੇ ਰਹੇ ਤੇ ਜ਼ਿੰਦਗੀ ਦੇ ਵਿੱਚ, ਹਯਾਤੀ ਦੇ ਵਿੱਚ ਕੁਝ ਨੇਕ ਕੰਮ ਕਰ ਲੈਣ ਵੱਲ ਵੀ ਪ੍ਰੇਰਦੇ ਰਹੇ। ਇੱਕ ਬੜਾ ਹੀ ਸੋਹਣਾ ਆਪ ਜੀ ਦਾ ਹੋਰ ਸ਼ੇਰ ਹੈ ਕਿ ਮਾਟੀ ਕਹੇ ਕੁਮਹਾਰ ਸੇ ਤੂੰ ਕਿਆ ਰੌਂਦੇ ਮੋਏ, ਇੱਕ ਦਿਨ ਐਸਾ ਆਏਗਾ ਮੈਂ ਰੌਂਦੂੰਗੀ ਤੋਏ। ਪਿਆਰਿਓ, ਭਗਤ ਕਬੀਰ ਜੀ ਦਾ ਬੜਾ ਭਰਵਾਂ, ਬੜਾ ਮੱਤ ਭਰਿਆ ਤੇ ਲੁਕਾਈ ਦੇ ਵਾਸਤੇ ਬੜਾ ਇਸਲਾਹ ਵਾਲਾ ਬਹੁਤ ਸਾਰਾ ਕਲਾਮ ਹੈ। ਪੂਰੇ ਕਈ ਵਿਲਾਗ ਚਾਹੀਦੇ ਨੇ ਉਹਨਾਂ ਦੀ ਜ਼ਾਤ ਬਾਰੇ ਗੱਲਬਾਤ ਕਰਨ ਦੇ ਲਈ। ਉਹਨਾਂ ਦਾ ਇਜਮਾਲੀ ਜਿਹਾ ਮੁਖਤਸਰ ਜਿਹਾ ਤਾਰਫ ਤੁਹਾਡੇ ਹਜ਼ੂਰ ਮੈਂ ਬਿਆਨ ਕਰ ਦਿੱਤਾ। ਆਓ ਹੁਣ ਤੁਹਾਡੇ ਅੱਜ ਦੇ ਭਿਜਵਾਏ ਹੋਏ ਸਵਾਲ, ਤੁਹਾਡੇ ਅਖਾਣ ਤੇ ਤੁਹਾਡੇ ਸ਼ੇਰ ਲੈ ਕੇ ਚਲੀਏ ਗੱਖੜ ਵਾਲੀ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਤੇ ਉਹਨਾਂ ਤੋਂ ਚੱਲ ਕੇ ਤੁਹਾਡੇ ਸਵਾਲਾਂ ਦੇ ਪਰਤਾਵੇ ਤੇ ਤੁਹਾਡੇ ਭਿਜਵਾਏ ਹੋਏ ਅਖਾਣਾਂ ਦੇ ਮਤਲਬ ਤੇ ਤਰਜਮੇ ਜਾਣੀਏ। ਆਓ ਸਾਡੇ ਨਾਲ। ਓ ਚੱਲ ਮੇਰੇ ਨੂੰ ਚਲੀ। अस्सलामुअलैकुम जनाब अली जी बिस्मिल्लाह जी, वालेकुम सलाम जनाब डॉक्टर साहब, खैरी आयो जी। हुण देखो गर्मी घटदी जा रही है जी, माशाअल्लाह बड़ा ही खूबसूरत मौसम होता जा रहा है। हाँ जी हाँ जी ते बाजवा साहब, गर्मी सानू माशाअल्लाह हुण लगदी नहीं। आहो, ਉਹ ਇਸ ਵਾਸਤੇ ਵੀ ਨਹੀਂ ਲੱਗਦੀ ਜਨਾਬ ਕਿ ਸਾਡੇ ਜਿਹੜੇ ਦਰਸ਼ਕ ਨੇ ਮਾਸ਼ਾਅੱਲਾ ਉਹ ਬੜੇ ਬੜੇ ਠੰਡੇ ਮੁਲਕਾਂ ਦੇ ਵਿੱਚੋਂ ਜਨਾਬ ਜਿਸ ਵੇਲੇ ਬੜੇ ਬੜੇ ਪਿਆਰੇ ਤੇ ਸੋਹਣੇ ਹਾਂਜੀ ਸਾਡੇ ਨਾਲ ਗੱਲਾਂ ਬਾਤਾਂ ਤਬਾਦਲਾ ਖਿਆਲ ਵਿਚਾਰ ਵਟਾਂਦਰਾ ਕਰਦੇ ਨੇ, ਪਿਆਰ ਸੁਨੇਹੇ ਟੋਰਦੇ ਨੇ ਤੇ ਜਨਾਬ ਅਸੀਂ ਉਹ ਜੀ ਠੰਡੇ ਠਾਰ ਹੋ ਜਾਂਦੇ ਆ। ਤੇ ਇਹ ਗੱਲ ਸਰ ਬੜੀ ਸਾਡੇ ਵਾਸਤੇ ਅੱਲਾਹ ਪਾਕ ਦਾ ਇਹਸਾਨ ਹੈ। ਹਾਂਜੀ, ਅੱਲਾਹ ਸ਼ੇਰੀ ਦਿੰਦੀ, ਅੱਲਾਹ ਸ਼ੇਰੀ ਨਾਲੇ ਸਰ ਪੰਜਾਬੀ ਮਾਂ ਬੋਲੀ ਨਾਲ ਵੇਖੋ ਤੁਸੀਂ ਕਿ ਦੁਨੀਆ ਦੇ ਕਿਹੜੇ ਕਿਹੜੇ ਕੋਨੇ ਤੋਂ ਸਰ ਦੋਸਤ ਸਾਡੇ ਜੁੜ ਰਹੇ ਨੇ ਮਾਸ਼ਾਅੱਲਾ। ਬਿਲਕੁਲ ਬਿਲਕੁਲ। ਅੱਛਾ ਹਜ਼ੂਰ, ਅੱਜ ਦਾ ਜਿਹੜੀ ਗੱਲ ਬਾਤ ਹੈ ਉਹਦਾ ਅਸੀਂ ਮੁੱਢ ਬੰਨਨੇ ਆ। ਜੀ ਜੀ ਜੀ।
ਲਾਹੌਰ ਤੋਂ ਜਾਈਏ ਨਾ ਬਾਜਵਾ ਸਾਹਿਬ ਕਸੂਰ ਵੱਲੇ ਹਾਂਜੀ ਤੇ ਪਹਿਲਾ ਯਾਨੀ ਕਸੂਰੋਂ ਆਉਂਦੇ ਆ ਪਹਿਲਾ ਤੇ ਲਾਹੌਰ ਵੱਲੋਂ ਕਸੂਰ ਜਾਂਦੇ ਆ ਆਖਰੀ ਪਿੰਡ ਹੈ ਲਾਹੌਰ ਜ਼ਿਲ੍ਹੇ ਦਾ। ਉਹ ਪਿੰਡ ਦਾ ਨਾਂ ਹੈ ਜੀ ਪਾਂਡੋਕੇ। ਹਾਂਜੀ ਉਹ ਪਿੰਡ ਜਿਹੜਾ ਸਰ ਉਹ ਹਜ਼ਰਤ ਸਖੀ ਸ਼ਾਹ ਮੁਹੰਮਦ ਦਰਵੇਸ਼ ਜਿਹੜੇ ਬਾਬਾ ਜੀ ਬੁੱਲੇ ਸ਼ਾਹ ਸੈਯਦ ਦੇ ਹਾਂਜੀ ਵਾਲਦੇ ਗਿਰਾਮੀ ਨੇ ਉਹ ਉੱਥੇ ਇਮਾਮ ਮਸਜਿਦ ਰਹੇ। ਜੀ ਜੀ ਉਹਨਾਂ ਦੇ ਮਕਾਬਰ ਹਜ਼ਰਤ ਬਾਬਾ ਜੀ ਬੁੱਲੇ ਸ਼ਾਹ ਸੈਯਦ ਦੇ ਵਾਲਦ ਸਾਹਿਬ ਵਾਲਦਾ ਮੁਹਤਰਮਾ ਜੀ, ਜੀ, ਤੇ ਦੋ ਹਮਸ਼ੀਰ ਗਾਨ ਹਾਂਜੀ ਹਾਂਜੀ ਉਹਨਾਂ ਦੇ ਮਕਾਬਰ ਕਬਰਾਂ ਉੱਥੇ ਹੀ ਨੇ ਜੀ, ਉਸ ਜੀ, ਪਿੰਡ ਦੇ ਜੀ, ਵਿੱਚ ਜੀ, ਪਾਂਡੋਕੇ। ਜੀ 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 ਤੇ ਉੱਥੇ ਜਨਾਬ ਸਾਡੇ ਇੱਕ ਬੜੇ ਪਿਆਰੇ ਦਰਸ਼ਕ ਬੜਾ ਉਚੇਚ ਨਾਲ ਸਾਡਾ ਪ੍ਰੋਗਰਾਮ ਵੇਖਦੇ ਨੇ ਮਾਸਟਰ ਰਿਆਜ਼ ਜੀ 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 ਉਹਨਾਂ ਦੱਸਿਆ ਵੀ ਮੈਂ ਵੀ ਐਮਏ ਪੰਜਾਬੀ ਕੀਤਾ ਔਰ ਮੈਂ 20 ਸਾਲ ਪੰਜਾਬੀ ਪੜ੍ਹਾਈ ਵੀ ਹੈ। ਹਾਂ ਤੇ ਮੈਨੂੰ ਇਹ ਇਜਾਜ਼ ਹਾਸਲ ਹੈ ਕਿ ਮੈਂ ਪਾਂਡੋਕੇ ਰਹਿਣਾ ਹਜ਼ੂਰ ਸਖੀ ਸ਼ਾਹ ਮੁਹੰਮਦ ਦਰਵੇਸ਼ ਦਾ ਜਿੱਥੇ ਰੌਜ਼ਾ ਹੈ। ਤੇ ਉਹਨਾਂ ਆਖਿਆ ਕਿ ਸਵੇਰ ਅਲਹਮਦੁਲਿਲਾ ਨਮਾਜ਼ ਪੜ੍ਹੀ ਦੀ ਹੈ ਤੇ ਉਦੋਂ ਬਾਅਦ ਜਨਾਬ ਤੁਹਾਡਾ ਪ੍ਰੋਗਰਾਮ ਲਾ ਕੇ ਬਹਿ ਜਾਈਦਾ ਵਾਹ ਤੇ ਬੜਾ ਹੀ ਦਿਲ ਖੁਸ਼ ਹੁੰਦਾ ਹੈ। ਤੁਸੀਂ ਬੜੀ ਅੱਛੀ ਕੋਸ਼ਿਸ਼ ਕਰ ਰਹੇ ਹੋ, ਜੀ, ਜੀ। ਸੋਹਣਾ ਯਤਨ ਕਰ ਰਹੇ ਹੋ ਪੰਜਾਬੀ ਦੇ ਫਰੋਗ ਲਈ। ਜੀ 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 ਉਹਨਾਂ ਸਰ ਸਲਾਮ ਭੇਜੀਏ। ਉਹਨਾਂ ਆਖਿਆ ਜੀ ਬਾਬਾ ਜੀ ਨੂੰ ਵਾਲੇਕੁਮ ਸਲਾਮ ਜਨਾਬ, ਖੈਰ ਹੋਵੇ ਜੀ, ਉਹਨਾਂ ਦੀ ਖੈਰ ਹੋਵੇ ਜੀ। ਉਹਨਾਂ ਇੱਕ ਤਾਂ ਸਰ ਕਿਹਾ ਸੀ ਕਿ ਬੜੇ ਪਿਆਰ ਨਾਲ ਮੇਰੀ ਸਲਾਮ ਪੇਸ਼ ਕਰਨੀ ਹੈ ਤੇ ਦੂਜਾ ਉਹਨਾਂ ਸਰ ਅਖਾਨ ਭਿਜਵਾਇਆ ਵੀ ਕੁੱਲੀ ਬਾਬੇ ਜ਼ਾਕਰ ਦੀ ਤੇ ਵਿੱਚ ਜਮਾਲੋ ਆਕੜ ਦੀ। ਇਹਦਾ ਕੀ ਮਤਲਬ ਹੈ ਜੀ? ਕੁੱਲੀ ਬਾਬੇ ਜ਼ਾਕਰ ਦੀ, ਹਾਂ ਜੀ, ਹਾਂਜੀ, ਤੇ ਵਿੱਚ ਜਮਾਲੋ ਆਕੜ ਦੀ। ਆਕੜ ਦੀ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਬੜਾ ਮਾਰਫਤ ਦਾ, ਬੜਾ ਵੱਡਾ ਮਾਰਫਤ ਦਾ। ਜਿਵੇਂ ਉਹ ਬੁੱਲੇ ਸ਼ਾਹ ਦੇ ਪਿੰਡੋਂ ਨੇ ਨਾ ਜੀ, ਹਾਂ ਜੀ, ਹਾਂ ਜੀ। ਮੈਂ ਵੀ 2-4 ਦਫਾ ਗਿਆ ਉਸ ਪਿੰਡ। ਅੱਛਾ ਜੀ, ਅੱਛਾ। ਤੇ ਆ ਜਿਹੜੀ ਨਹਿਰ ਹੈ ਨਾ ਮੰਗੇ ਵਾਲੀ ਜਿਹਦੇ ਤੇ ਆਏ ਤੁਸੀਂ, ਹਾਂ, ਇਹ ਭੌਂਗੇ ਨਾ ਅੱਗੋਂ ਤੇ ਲਲਿਆਣੀ ਦੇ ਨਾਲੋਂ ਦੀ ਇਸ ਪਿੰਡ ਦੇ ਦੱਖਣ ਲੰਘਦੀ ਏ। ਅੱਛਾ ਅੱਛਾ ਤੇ ਜਨਾਬ ਉੱਥੇ ਗਏ ਆ ਤੇ ਤਫੈਲ ਪਰਵੇਜ਼ ਮੋਹਤਰਮ ਇੱਕ ਬਜ਼ੁਰਗ ਸਨ ਜੀ, ਉਹ ਵੀ ਉੱਥੇ ਪ੍ਰੋਗਰਾਮ ਕਰਾਉਂਦੇ ਹੁੰਦੇ ਸਨ। ਉੱਥੇ ਗਿਆ ਸੀ, ਉਹਨਾਂ ਦੀ ਮਜ਼ਾਰ ਵੀ ਉੱਥੇ ਹੀ ਹੈ, ਦਰਵੇਸ਼ ਸਨ ਉਹ, ਤੇ ਬੁੱਲੇ ਸ਼ਾਹ ਸਰਕਾਰ ਦਾ ਵੀ। ਅੱਛਾ ਜੀ। ਤੇ ਜਨਾਬ ਅਖਾਨ ਜਿਹੜਾ ਤੁਸੀਂ ਦੱਸਿਆ ਹੈ ਕਿ ਇਹ ਕੁੱਲੀ ਬਾਬੇ ਜ਼ਾਕਰ ਦੀ, ਇਹ ਕੁੱਲੀ ਬਾਬੇ ਜ਼ਾਕਰ ਦੀ ਤੇ ਵਿੱਚ ਜਮਾਲੋ ਆਕੜ ਦੀ। ਜਮਾਲੋ ਆਕੜ। ਵਾਹ ਵਾਹ। ਇਹ ਜੀ ਬੜਾ ਮਤਲਬ ਇਹ ਦੱਸਿਆ ਗਿਆ ਹੈ ਕਿ ਇਹ ਜਿਹੜਾ ਕਲਬੂਤ ਹੈ ਨਾ, ਹਾਂ ਜੀ, ਇਹ ਤਨ ਰੱਬ ਸੱਚੇ ਦਾ ਹੁਜਰਾ, ਹਾਂ। ਵਿੱਚ ਪਾ ਫਕੀਰਾ ਝਾਤੀ ਹੋ, ਵਾਹ 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 ਵਾਹ। ਤੇ ਨਾ ਕਰ ਮਿੰਨਤ ਖਵਾਜ ਖਿਜ਼ਰ ਦੀ, ਤੇਰੇ ਅੰਦਰ ਆਬ ਹਯਾਤੀ। ਹਾਏ ਹਾਏ। ਇਹ ਬਾਬੇ ਜ਼ਾਕਰ ਦੀ ਕੁੱਲੀ ਹੈ, ਜ਼ਿਕਰ ਕਰਨ ਵਾਲਾ ਹੈ। ਇਹ ਜਿਹੜਾ ਕਲਬੂਤ ਹੈ, ਇਹ ਸਰੀਰ ਰੱਬ ਦਾ ਜ਼ਿਕਰ ਕਰਨ ਲਈ ਬਣਿਆ ਹੋਇਆ ਹੈ। ਵਾਹ ਵਾਹ। ਇਹ ਉਹਦਾ ਜ਼ਿਕਰ ਕਰਨ ਵਾਸਤੇ ਬਣਿਆ ਹੈ। ਤੇ ਜ਼ਿਕਰ ਤੋਂ ਵੀ ਅਗਲੀ ਗੱਲ ਉਹ ਆਂਦੇ ਨੇ ਹਜ਼ਰਤ ਸੁਲਤਾਨ ਬਾਹੂ ਕੇ ਜ਼ਿਕਰ ਕੋਲੋਂ ਕਰ ਫਿਕਰ ਗਨੇਰਾ। ਹਾਂ ਅੱਛਾ, ਤੇ ਇਹਦੇ ਵਿੱਚ ਜਿਹੜਾ ਨਫਸ ਹੈ ਉਹ ਗੁਲਾਬੋ ਜਿਹੜੀ ਹੈ, ਹਾਂ ਉਹ ਨਫਸ ਹੈ ਕਿ ਇਹਦੇ ਵਿੱਚ ਉਹ ਆਕੜਨ ਡੱਠੀ ਹੈ। ਉਹਨੂੰ ਪਤਾ ਹੀ ਨਹੀਂ ਕਿ ਇਹ ਤੇ ਬਾਬੇ ਜ਼ਾਕਰ ਦੀ ਕੁੱਲੀ ਹੈ ਤੇ ਜ਼ਿਕਰ ਕਰਨ ਵਾਲਾ ਹੁਜਰਾ ਹੈ। ਹਾਂ ਤੇ ਰੱਬ ਸੱਚੇ ਦਾ ਇੱਥੇ ਕਦੀ ਵੀ ਇੱਕ ਪਲ ਵੀ ਮਤਲਬ ਇਹ ਬੇਧਿਆਨਾ ਨਹੀਂ ਹੋਣਾ ਤੇ ਉਹਦੇ ਵੱਲ ਧਿਆਨ ਰਹਿਣਾ ਚਾਹੀਦਾ ਹੈ। ਸੁਭਾਨ ਅੱਲਾਹ। ਔਰ ਇਹਦੇ ਵਿੱਚ ਜਿਹੜਾ ਇਹ ਨਫਸ ਹੈ, ਇਹ ਪਲੀਤ ਨਫਸ ਜਿਹੜਾ ਹੈ, ਇਹ ਇੱਥੇ ਆਕੜਨ ਡੱਠਾ ਹੈ। ਇਹਨੂੰ ਇਹ ਪਤਾ ਨਹੀਂ ਕਿ ਇਹਨੇ ਫਨਾ ਹੋਣਾ ਹੈ। ਵਾਹ ਹਾਂਜੀ, ਵਾਹ। ਇਹਨੇ ਉਧਰ ਨੂੰ ਜਾਣਾ ਹੈ ਔਰ ਅਖੀਰ ਇਹਨੇ ਮਰਨਾ ਹੈ। ਹਾਂ ਤੇ ਉਦੋਂ ਪਹਿਲਾਂ ਅਗਰ ਇਹਨੂੰ ਇਹ ਆਪ ਮਾਰ ਲਏ, ਹਾਂਜੀ, ਤੇ ਫਿਰ ਕੀ ਬਾਤ ਹੈ। ਵਾਹ। ਤੇ ਬੜਾ ਹੀ ਮਾਰਫਤ ਦਾ, ਇਹ ਮਾਰਫਤ ਭਰਿਆ ਖਾਨ ਹੈ ਜਨਾਬ। ਵਾਹ ਹਾਂਜੀ, ਵਾਹ। ਕਿ ਇਹ ਜਿਹੜਾ ਸਰੀਰ ਹੈ ਇਹ ਜ਼ਿਕਰ ਕਰਨ ਵਾਲੇ ਬਾਬੇ ਜ਼ਾਕਰ ਦੀ ਹਾਂ। ਕੁੱਲੀ ਹੈ। ਹਾਂ। ਹਾਂਜੀ, ਇਹ ਉਹਦਾ ਕੋਠਾ ਹੈ। ਹਾਂਜੀ। ਔਰ ਇਹਦੇ ਵਿੱਚ ਮਤਲਬ ਇਹ ਕਿ ਇਸ ਤਰ੍ਹਾਂ ਦੀ ਕੋਈ ਆਕੜ, ਤਕੱਬਰ, ਘਮੰਡ ਉਹਦਾ ਕੋਈ ਕੰਮ ਹੀ ਨਹੀਂ। ਲਓ ਜੀ ਪਿਆਰਿਓ, ਤੇ ਸਾਡੇ ਬਿਲਖਸੂਸ ਦਰਸ਼ਕ ਜਿਹੜੇ ਨੇ ਮਾਸਟਰ ਰਿਆਜ਼ ਹੋਰੀ ਪਾਂਡੋਕਿਆ ਤੋਂ, ਜਿਨ੍ਹਾਂ ਨੇ ਕਿ ਇਹ ਅਖਾਨ ਭਿਜਵਾਇਆ ਹੈ, ਤੁਸੀਂ ਵੇਖਿਆ ਵੀ ਐਸੀ ਖੂਬਸੂਰਤ ਵੰਡ ਕਰਕੇ ਬਾਬਾ ਜੀ ਦੱਸਿਆ ਭਈ ਕੁੱਲੀ ਬਾਬੇ ਜ਼ਾਕਰ ਦੀ। ਉਹਨਾਂ ਕੁੱਲੀ ਜਿਸਮ ਨੂੰ ਆਖਿਆ ਕਿ ਇਨਸਾਨ ਦਾ ਜਿਹੜਾ ਜਿਸਮ ਹੈ, ਇਹ ਇੱਕ ਤੇ ਬਾਬਾ ਜੀ ਫਰਮਾਇਆ ਵੀ ਜ਼ਿਕਰ ਕਰਨ ਵਾਲੇ ਦੀ ਇਹ ਕੁੱਲੀ ਹੈ। ਇਹਦੇ ਅੰਦਰ ਜੋ ਮੌਜੂਦ ਹੈ ਨਾ, ਜਿਹੜਾ ਬੰਦਾ
ਹੁਣ ਤੇ ਪਿਆਰਿਓ तमाम ਦੁਨੀਆ ਦੀਆਂ ਜਦੀਦ ਤਰੀਨ ਤਹਿਕੀਕਾਤ ਇਸ ਗੱਲ ਨੂੰ ਸਾਬਤ ਕਰ ਚੁੱਕੀਆਂ ਨੇ ਕਿ ਹਰ ਸ਼ਖਸ ਦੋਹਰੀ ਸ਼ਖਸੀਅਤ ਦਾ ਮਾਲਕ ਹੈ। ਇੱਕ ਉਹਦਾ ਇਹ ਮਾਦੀ ਜਿਸਮ ਹੈ ਔਰ ਇੱਕ ਉਹਦੇ ਅੰਦਰ ਉਹਦੀ ਰੂਹ ਹੈ, ਉਹਦਾ ਰੂਹਾਨੀ ਇਨਰ ਹੈ। ਪਿਆਰਿਓ ਇਸ ਮਾਦੀ ਜਿਸਮ ਦੇ ਅੰਦਰ ਜ਼ਿਕਰ ਕਰਨ ਵਾਲਾ ਇਨਸਾਨ ਹੋਣਾ ਚਾਹੀਦਾ ਤੇ ਉਹੀ ਬੰਦਾ ਜਿਹੜਾ ਅੰਦਰ ਜ਼ਿਕਰ ਕਰੇ 24 ਘੰਟੇ ਸੱਚੇ ਸਾਹਿਬ ਨੂੰ ਪੁਕਾਰਦਾ ਰਵੇ, ਉਹਦੇ ਤੋਂ ਗਾਫਲ ਨਾ ਹੋਵੇ। ਅਸਲ ਉਹਦੀ ਹੀ ਗੱਲ ਤੇ ਉਹਦੀ ਹੀ ਇਹ ਕੁੱਲੀ ਹੈ, ਭਾਵੇਂ ਆਰਜ਼ੀ ਤੌਰ ਤੇ ਹੀ, ਕਿਉਂਕਿ ਅਸਲ ਮਾਲਕ ਤੇ ਇਸ ਕੁੱਲੀ ਦਾ ਅੱਲਾਹ ਪਾਕ ਸੱਚਾ ਸਾਹਿਬ ਹੀ ਹੈ। ਤੇ ਵਿੱਚ ਜਮਾਲੋ ਆਕੜ ਦੀ, ਜਿਵੇਂ ਬਾਬਾ ਜੀ ਆਖਿਆ ਕਿ ਉਹ ਵਿੱਚ ਨਫਸ ਜਿਹੜਾ ਨਾ ਅੰਦਰ ਦੀ ਜਿਹੜੀ ਮੈਂ ਹੈ, ਗਰੂਰ ਤਕੱਬਰ, ਉਹ ਐਵੇਂ ਹੀ ਬੰਦੇ ਦਾ ਹੰਕਾਰ ਬੰਦੇ ਨੂੰ ਚੁੱਕੀ ਫਿਰਦਾ। ਇੱਕ ਪਲ ਦੀ ਤੇ ਤੇਰੇ ਕੋਲ ਸ਼ੋਰਿਟੀ ਨਹੀਂ। ਅੱਲਾ ਦੇ ਆ ਬੰਦਿਆ, ਤੈਨੂੰ ਕੀ ਪਤਾ ਹੈ? ਉਹ ਜਿਵੇਂ ਸੁਥਰੇ ਸ਼ਾਹ ਜੀ ਦਾ ਸ਼ੇਰ ਹੈ ਕਿ ਅੱਖ ਫਰਕਣੀ ਨਾ ਮਿਲੇ ਤੇ ਮੂੰਹ ਚ ਰੇ ਗਰਾ, ਤੇ ਲੱਖ ਦੀ ਲਾਹਨਤ ਸੁਥਰਿਆ ਜੇ ਦਮ ਦਾ ਕਰੇ ਵਸਾ। ਯਾਨੀ ਮੂੰਹ ਦੇ ਵਿੱਚ ਬੁਰਕੀ ਪਾਈ ਹੋਈ ਅੰਦਰ ਲੰਘਾਉਣ ਦੀ ਮੋਹਲਤ ਨਹੀਂ ਮਿਲਦੀ, ਤੇ ਅੱਖ ਜਿਹੜੀ ਏ ਉਹਨੂੰ ਝਪਕਣ ਦਾ ਟਾਈਮ ਨਹੀਂ ਮਿਲਦਾ ਜਦੋਂ ਸਾਈਂ ਵਾਪਸ ਬੁਲਾ ਲਵੇ। ਡਾਢੇ ਕੀਤਾ ਏ ਸੱਦ ਵੇੜਿਆ, ਕੀ ਕਰ ਅੱਖਾਂ ਛੱਡ ਵੇੜਿਆ, ਉਹ ਮੁਕਾਮ ਵੀ ਆ ਜਾਂਦਾ। ਤੇ ਕਿਸੇ ਹੋਰ ਦੀ ਮਲਕੀਤੀ ਕੋਈ ਜਾਇਦਾਦ, ਕੋਈ ਮਿਲਕ ਇਮਲਾਕ ਹੋਵੇ ਤੇ ਉਹਦੇ ਉੱਤੇ ਆ ਕੇ ਕੋਈ ਹੋਰ ਬੰਦਾ ਆਕੜੇ, ਆਪਣਾ ਹੱਕ ਪਿਆ ਜਿਤਾਏ, ਉਸ ਵੇਲੇ ਵੀ ਇਹ ਅਖਾਣ ਬੋਲਿਆ ਜਾਂਦਾ ਹੈ ਭਈ ਕੁੱਲੀ ਬਾਬੇ ਜ਼ਾਕਰ ਦੀ ਤੇ ਵਿੱਚ ਜਮਾਲੋ ਆਕੜ ਦੀ, ਵੀ ਮਾਲਕ ਕੋਈ ਹੋਰ ਹੈ ਤੇ ਤੂੰ ਐਵੇਂ ਵਿੱਚ ਤਿੰਗੜਦਾ ਫਿਰਨਾ। ਤੇ ਇਹਦਾ ਜਿਹੜਾ ਰੂਹਾਨੀ ਔਰ ਆਰਿਫਾਨਾ ਤਰਜਮਾ ਹੈ ਉਹ ਬਾਬਾ ਜੀ ਨੇ ਬੜਾ ਹੀ ਖੂਬ ਕੀਤਾ ਭਈ ਕੁੱਲੀ ਬਾਬੇ ਜ਼ਾਕਰ ਦੀ। ਇੱਕ ਤੇ ਜ਼ਿਕਰ ਕਰਨ ਵਾਲਿਆ ਤੂੰ ਹੀ ਅਹਿਲ ਹੈ ਇਸ ਹੁਜਰੇ ਦੇ ਅੰਦਰ ਰਹਿਣ ਦਾ, ਇਸ ਕੁੱਲੀ ਦੇ ਅੰਦਰ ਵਸਣ ਦਾ, ਕਿਉਂਕਿ ਕੁੱਲੀ ਤੇ ਸਾਈਂ ਦੀ ਹੈ ਤੇ ਇਹਦੇ ਅੰਦਰ ਵਸਣ ਦਾ ਅਹਿਲ ਉਹ ਹੀ ਹੋ ਸਕਦਾ ਜਿਹੜਾ ਸਾਈਂ ਦਾ ਬੰਦਾ ਹੋਵੇ। ਤੇ ਦੂਜਾ, ਸਾਡੇ ਨਫਸ ਨੂੰ ਆਕੜਨਾ ਨਹੀਂ ਚਾਹੀਦਾ, ਬੰਦੇ ਦੇ ਅੰਦਰ ਮੈਂ ਨਹੀਂ ਹੋਣੀ ਚਾਹੀਦੀ, ਖੁਦੀ, ਕਿਬਰ, ਹੰਕਾਰ ਇਹਦੇ ਤੋਂ ਹਟਕਿਆ ਗਿਆ ਹੈ ਇਸ ਅਖਾਣ ਦੇ ਵਿੱਚ। ਲੋ ਜੀ ਬਾਜਵਾ ਸਾਹਿਬ, ਮਾੜੀ ਮਾੜੀ ਠੰਡ ਹਾਲੀ ਸ਼ੁਰੂ ਹੋਈ ਏ ਤੇ ਠੰਡੇ ਠੰਡੇ ਅਖਾਣ ਵੀ ਆਉਣ ਲੱਗ ਪਏ ਨੇ। ਤੇ ਸਾਨੂੰ ਜਨਾਬ ਸਾਡੇ ਬੜੇ ਪਿਆਰੇ ਇੱਕ ਦਰਸ਼ਕ ਨੇ ਫਰੀਦ ਯੂਸਫ ਸਾਹਿਬ ਜੀ ਜੀ ਜੀ, ਉਹਨਾਂ ਇੱਕ ਅਖਾਣ ਭਿਜਵਾਇਆ ਹੈ ਵੀ ਸੱਜਣ ਸਾਨੂੰ ਸੋ ਮਿਲੇ ਗੱਲ ਲੱਗੀ ਬਾਹੀ, ਸਾਡੇ ਉੱਤੇ ਜੁਲੀਆਂ ਉਹਨਾਂ ਤੇ ਉਹ ਵੀ ਨਾ। ਹਾਂਜੀ, ਇਸ ਖਾਨ ਵਿੱਚ ਨਾ ਜੀ ਜਨਾਬ ਦੱਸਿਆ ਗਿਆ ਵੀ ਜਿਸ ਤਰ੍ਹਾਂ ਕਿ ਸਾਡੇ ਮਤਲਬ ਕੋਈ ਬੰਦੇ ਨੂੰ, ਕਿਸੇ ਬੰਦੇ ਦੇ ਹਾਲਾਤ ਖਰਾਬ ਹੋਣ ਤੇ ਉਹਨੂੰ ਕੋਈ ਚੰਗਾ ਤਗੜਾ ਸੱਜਣ ਮਿਲ ਜਾਏ, ਕੋਈ ਉਹਦੀ ਇਮਦਾਦ ਕਰ ਦੇਵੇ ਜੀ, ਉਹਦਾ ਕੰਮ ਸੌਖਾ ਹੋ ਜਾਏ ਜੀ। ਲੇਕਿਨ ਇਸ ਖਾਨ 'ਚ ਦੱਸਿਆ ਗਿਆ ਕਿ ਲੱਗੀ ਬਾਹੀਂ, ਗੱਲ ਲੱਗੀ ਬਾਹੀਂ ਦਾ ਮਤਲਬ ਇਹ ਵੇ ਕਿ ਜਦੋਂ ਬੰਦੇ ਨੂੰ ਪਾਲਾ ਹੁੰਦਾ ਹੋਏ ਨਾ ਤੇ ਉਹਨੂੰ ਆ ਛਾਤੀ ਤੋਂ ਠੰਡ ਜ਼ਿਆਦਾ ਲੱਗਦੀ ਜੀ ਜੀ, ਤੇ ਉਹ ਫਿਰ ਬੰਦਾ ਨਾ ਇੰਜ ਕਰਕੇ ਨਾ ਤੇ ਆਪਣੇ ਆਪ ਨੂੰ ਘੁੱਟਦਾ, ਆਪਣਾ ਕੁੰਝਦਾ, ਇਹਨੂੰ ਆਂਦੇ ਨੇ ਗੱਲ ਲੱਗੀ ਬਾਹੀਂ, ਕਿ ਗੱਲ ਨਾਲ ਬਾਹਾਂ ਲੱਗੀਆਂ। ਤੇ ਉਹ ਨਾ ਮਤਲਬ ਇਹ ਜਿਸ ਖਾਨ 'ਚ ਦੱਸਿਆ ਗਿਆ ਵੀ ਅਸੀਂ ਦੇ ਸਮਝਦੇ ਸਾਂ ਵੀ ਸਾਡੇ ਸੱਜਣ ਜਿਹੜੇ ਸਾਨੂੰ ਮਿਲੇ ਨੇ ਸਾਡੀ ਕੋ ਮਦਦ ਕਰਨਗੇ, ਸਾਡਾ ਥੋੜਾ ਜਿਹਾ ਸਾਡੇ ਨਾਲੋਂ ਚੰਗੇ ਹੋਣਗੇ। ਹਾਂਜੀ, ਉਹਨਾਂ ਦਾ ਤੇ ਹਾਲ ਇਹ ਵੇ ਕਿ ਉਹਨਾਂ ਕੋਲ ਤੇ ਲੇਫ ਜੁੱਲਾ ਵੀ ਕੋਈ ਨਹੀਂ, ਉੱਤੇ ਚਾਦਰ ਲੈਣ ਲਈ ਵੀ ਕੋਈ ਨਹੀਂ, ਔਰ ਉਹ ਬਿਲਕੁਲ ਹੀ ਮਤਲਬ ਅਲਾਣੇ ਤੇ ਨਤਾਣੇ ਤੇ ਮਤਲਬ ਨਵਾਣੇ ਨੇ। ਤੇ ਗੱਲ ਇਹ ਕਿ ਸਾਡੇ ਕੋਲ ਤੇ ਜੁੱਲੀਆਂ ਹੈ ਨੇ, ਲੇਫ ਜਾਂ ਨਿਹਾਲੀਆਂ ਜਾਂ ਰਜ਼ਾਈਆਂ, ਤਲਾਈਆਂ ਉੱਤੇ ਥੋੜਾ ਬਹੁਤਾ ਆਪਣੇ ਆਪ ਨੂੰ ਸਿਆਲ ਤੋਂ, ਸਰਦੀ ਤੋਂ, ਠਾਰ ਤੋਂ ਬਚਾਉਣ ਲਈ, ਤੇ ਉਹਨਾਂ ਦੇ ਤੇ ਉਹ ਵੀ ਕੋਈ ਨਹੀਂ। ਮਤਲਬ ਇਹ ਵੇ ਕਿ ਅਸੀਂ, ਸਾਨੂੰ ਜਿਹੜੀ ਭੁੱਲ ਸੀ ਕਿ ਅਸੀਂ, ਸਾਨੂੰ ਸੱਜਣ ਮਿਲ ਪਏ ਨੇ ਔਰ ਸੱਜਣ ਸਾਡੇ ਬਾਂਹ ਬੇਲੀ ਬਣ ਜਾਣਗੇ, ਸਾਡੇ ਲਈ ਸੌਖਤ ਵੇਲਾ ਆ ਜਾਏਗਾ। ਤੇ ਉਹ ਤੇ ਸੌਖਤ ਵੇਲਾ ਆਉਣ ਦੀ ਮਤਲਬ ਇਹ ਥਾਂ ਤੇ
ਸਾਡੇ ਕੋਲ ਜੋ ਕੁਝ ਹੈ ਉਹਨਾਂ ਕੋਲੋਂ ਵੀ ਹੈ ਨਹੀਂ। ਉਹ ਵੀ ਕੋਈ ਨਹੀਂ। ਔਰ ਮਤਲਬ ਇਹ ਜਿਸ ਇਸ ਤਰ੍ਹਾਂ ਦੇ ਸੱਜਣ ਮਿਲੇ ਨੇ, ਔਰ ਇਹਨਾਂ ਸੱਜਣਾ ਤੋਂ ਅਸੀਂ ਕੀ ਆਸ ਰੱਖ ਸਕਦੇ। ਲਓ ਜੀ ਪਿਆਰਿਓ, ਜਦੋਂ ਬੰਦੇ ਨੂੰ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ ਕਿਸੇ ਲਈ ਕੋਈ ਮਸਲਾ ਬਣ ਜਾਂਦਾ ਹੈ, ਕੋਈ ਔਕੜ ਦਰਪੇਸ਼ ਆ ਪੈਂਦੀ ਏ, ਤੇ ਬੰਦਾ ਅੱਲਾਹ ਪਾਕ ਅੱਗੇ ਜ਼ਾਰੀ ਕਰਦਾ ਹੈ, ਹੱਕ ਵੀ ਇਹੀ ਹੈ ਕਿ ਹਮਾ ਕਿਸਮ ਦੀ ਮਦਦ ਇਮਦਾਦ ਅੱਲਾਹ ਕੋਲੋਂ ਮੰਗੀ ਜਾਏ। ਅੱਲਾਹ ਪਾਕ ਤੋਂ ਥੱਲੇ ਫਿਰ ਅਸੀਂ ਇੱਕ ਦੂਜੇ ਦੇ ਕੋਲ ਵੀ ਜਾਂਦੇ ਆ, ਕੋਈ ਮਸਲਾ ਬਣ ਜਾਏ। ਸਿਆਣੇ ਆਖਦੇ ਨੇ, ਸਾਡੀ ਮਾਂ ਬੋਲੀ 'ਚ ਹੀ ਆਖਿਆ ਜਾਂਦਾ ਵੀ ਬੰਦਾ ਹੀ ਬੰਦੇ ਦਾ ਦਾਰੂ ਹੈ। ਯਾਨੀ ਬੰਦੇ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤੇ ਬੰਦਾ ਫਿਰ ਕਿਸੇ ਹੋਰ ਬੰਦੇ ਵੱਲ ਜਾਂਦਾ ਹੈ ਵੀ ਸ਼ਾਇਦ ਉੱਥੋਂ ਮੈਨੂੰ ਕੋਈ ਦਾਰੂ ਦਰਮਲ ਲੱਭ ਜਾਏਗਾ ਤੇ ਮੇਰੀ ਮੁਸ਼ਕਲ ਆਸਾਨ ਹੋ ਜਾਵੇਗੀ। ਪਿਆਰਿਓ, ਇੱਥੇ ਇਸ ਅਖਾਨ ਦੇ ਵਿੱਚ ਅਜਿਹੀ ਸੂਰਤ ਹਾਲ ਵੱਲ, ਅਜਿਹੇ ਬੰਦੇ ਵੱਲ ਗੌਰ ਕਰਵਾਇਆ ਗਿਆ ਹੈ ਵੀ ਕਿਸੇ ਬੰਦੇ ਨੂੰ ਕੋਈ ਮੁਸ਼ਕਲ, ਕੋਈ ਔਕੜ ਆਣ ਪਈ, ਉਹ ਅੱਗੋਂ ਟੁਰ ਪਿਆ ਵੀ ਫਲਾਣੇ ਵੱਲ ਚੱਲਨੇ ਆ ਤੇ ਸ਼ਾਇਦ ਉਹ ਮੇਰਾ ਮਸਲਾ ਹੱਲ ਕਰ ਦੇਵੇ। ਲੇਕਿਨ ਜਦੋਂ ਉੱਥੇ ਅਪੜਿਆ ਤੇ ਪਤਾ ਲੱਗਾ ਵੀ ਜਿਹੜਾ ਮਸਾਇਲ ਜ਼ਦਾ ਆਇਆ ਆਪਣਾ ਮਸਲਾ ਹੱਲ ਕਰਾਉਣ ਦੇ ਵਾਸਤੇ, ਉਹ ਜਿਹਦੇ ਕੋਲ ਆਇਆ ਉਹ ਤੇ ਉਦੋਂ ਹੀ ਔਤਰ ਨਖੱਤਰ ਹੈ, ਉਹ ਉਦੋਂ ਵੀ ਗਿਆ ਗੁਜ਼ਰਿਆ ਹੈ, ਉਹ ਕਿਸੇ ਕਾਰੇ ਜੋਗਾ ਹੀ ਨਹੀਂ। ਤੇ ਅਜਿਹੀ ਜਦੋਂ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ, ਅਜਿਹੀ ਸੂਰਤ ਹਾਲ ਪੈਦਾ ਹੁੰਦੀ ਹੈ, ਤੇ ਉੱਥੇ ਫਿਰ ਇਹ ਅਖਾਨ ਬੋਲਿਆ ਜਾਂਦਾ ਹੈ ਵੀ ਸੱਜਣ ਸਾਨੂੰ 100 ਮਿਲੇ ਗੱਲ ਲੱਗੀ ਬਾਹੀਂ, ਸਾਡੇ ਉੱਤੇ ਜੁਲੀਆਂ ਉਹਨਾਂ ਤੇ ਉਹ ਵੀ ਨਾ। ਬਾਬਾ ਜੀ ਅਬਦੁਲ ਗਫੂਰ ਮੁਬਸ਼ਰ ਸਾਹਿਬ ਜੀ ਸਾਡੇ ਤੇ ਬੜੇ ਪਿਆਰੇ ਦਰਸ਼ਕ ਹੈ ਹੀ ਨੇ, ਸਾਡੇ ਮੁਸਤਕਿਲ ਵਿਊਅਰ ਨੇ। ਜੀ ਇਸ ਤੋਂ ਇਲਾਵਾ ਇਹ ਵੇ ਕਿ ਸਾਡੇ ਉਹ ਪਾਕਿਸਤਾਨ ਦਾ ਇੱਕ ਪੂਰਾ ਸਮਝ ਲਓ ਕਿ ਸਫੀਰ ਨੇ ਕੈਨੇਡਾ ਦੇ ਵਿੱਚ, ਮਾਸ਼ਾਅੱਲਾ, ਪਾਕਿਸਤਾਨੀ ਪੰਜਾਬੀ ਕਲਚਰ ਦੇ ਅੱਛਾ ਬਹੁਤ ਵੱਡੇ ਨੁਮਾਇੰਦੇ ਨੇ। ਪੰਜਾਬੀ ਮੇਲੇ ਉੱਥੇ ਲਾਉਂਦੇ ਰਹਿੰਦੇ ਨੇ, ਪੰਜਾਬੀ ਪਕਵਾਨ ਖਾਣੇ, ਵਾਹ ਜੀ ਵਾਹ, ਸੱਜਣਾ ਮਿੱਤਰਾਂ ਨੂੰ ਬੁਲਾ ਕੇ। ਤੇ ਵੇਖੋ ਨਾ ਕੈਨੇਡਾ ਦੇ ਵਿੱਚ ਜੋ ਮੂਲੀ ਵਾਲੀਆਂ ਰੋਟੀਆਂ ਪੱਕੀਆਂ ਹੋਣ, ਬੜੀ ਗੱਲ ਹੈ ਜੀ, ਤੇ ਮਕਈ ਦੀ ਰੋਟੀ ਦੇ ਨਾਲ ਸਾਗ ਤੁਹਾਨੂੰ ਮਿਲ ਜਾ, ਮੱਖਣ ਦਾ ਪੇੜਾ ਹੋਵੇ ਤਾਜ਼ਾ, ਮੂੰਹ 'ਚ ਪਾਣੀ ਆਉਣ ਡੈ ਪਿਆ ਸੁਣ ਕੇ। ਤੇ ਵੇਖੋ ਇਹ ਫਿਰ ਕੈਨੇਡਾ 'ਚ ਸਾਰਾ ਕੁਝ ਮਿਲੇ, ਟੋਰਾਂਟੋ 'ਚ, ਹਾਂਜੀ। ਤੇ ਇਹ ਉਹਨਾਂ ਦਾ ਕੰਮ ਹੈ, ਇਹ ਉਹਨਾਂ ਦਾ ਹੀ ਖਾਸਾ ਹੈ। ਚਲੋ ਜੀ, ਉਹਨਾਂ ਸਰ ਬੜਾ ਹੀ ਪਿਆਰਾ ਅਖਾਨ ਭਿਜਵਾਇਆ ਸਾਡੇ ਮਿੱਤਰ ਨੇ। ਉਹ ਜਨਾਬ ਅਖਾਨ ਇਸ ਤਰ੍ਹਾਂ ਹੈ ਕਿ ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ। ਇਹਦਾ ਦੱਸਿਆ ਗਿਆ ਕਿ ਜਿਹੜੇ ਜਦੋਂ ਕੋਈ ਔਖਤ ਘੜੀਆਂ ਆਉਂਦੀਆਂ ਨੇ, ਜਦੋਂ ਕੋਈ ਮੁਸ਼ਕਲ ਵੇਲਾ ਆਉਂਦਾ ਹੈ, ਹਾਂਜੀ, ਤੇ ਜਿਹੜੇ ਖਾਨਦਾਨੀ ਲੋਕ ਨੇ, ਵਾਹ ਵਾਹ, ਹਾਂਜੀ, ਉਹ ਸਾਰੇ ਰਲ ਕੇ ਤੇ ਉਸ ਵੇਲੇ ਨੂੰ ਉਹਨੂੰ ਟਾਲਣ ਲਈ ਪੂਰੇ ਬਾਂਹ ਬੇਲੀ ਬਣ ਜਾਂਦੇ ਨੇ ਤੇ ਇੱਕ ਦੂਜੇ ਦੀ ਇਮਦਾਦ ਕਰਦੇ ਨੇ। ਲੇਕਿਨ ਜਿਹੜੇ ਕੁੱਤਾ ਸਿਫਤ ਨੇ, ਕੁੱਤਾ ਇੱਕ ਸਿਫਤ ਹੈ, ਕਮੀਨਗੀ, ਜਿਹੜੇ ਸ਼ਰਾਰਤੀ ਜ਼ੇਨ ਦੇ ਹੁੰਦੇ ਨੇ, ਉਹ ਆਂਦੇ ਨੇ ਕਿ ਲੋਕੀ ਅਮਨ ਨਾਲ ਕਿਉਂ ਵਸਦੇ ਨੇ। ਬਾਰਿਸ਼ਾਂ ਨੇ ਗਿਆ ਸਹਿਜ ਵਸਦਿਆਂ ਜੇੜਨਾ, ਭਲਾ ਕੋਈ ਬੁਰਾ ਕੰਮ ਨਹੀਂ ਹੋਰ ਫਤੂਰ ਜਿਹਾ। ਜੀ ਹਾਂਜੀ, ਤੋ ਮੈਂ ਅਰਜ਼ ਕਰ ਰਿਹਾ ਸਾਂ, ਅਰਸ਼ਮੀਦਸ਼ ਨੇ ਸਾਇੰਸਦਾਨ ਨੇ ਕਿਹਾ ਸੀ ਕਿ ਮੈਨੂੰ ਖਲੋਣ ਲਈ ਥਾਂ ਦੇ ਦਿਓ ਤੇ ਇੱਕ ਤੁਲ ਦੇ ਦਿਓ, ਮੈਂ ਪੂਰੀ ਦੁਨੀਆ ਨੂੰ ਮਤਲਬ ਇਹ ਚੁੱਕ ਦਿਆਂਗਾ ਇੱਕ ਪਾਸਿਓ। ਤੇ ਤੁਲ ਜਾਂ ਤੁਲਣਾ ਜਿਹੜੀ ਇਹਨਾਂ ਇੰਨਾ ਅਸਰ ਕਰਦੀ ਹੈ, ਤੋ ਕਿਸੇ ਨੂੰ ਮਤਲਬ ਹੁਥਲ ਦੇ ਕੇ ਤੇ ਕਿਸੇ ਦੇ ਖਿਲਾਫ ਕਰਨਾ ਤੇ ਲੜਾਈਆਂ ਪਾ ਕੇ ਪਿੰਡਾਂ ਦੇ ਵਿੱਚ ਤੇ ਤਮਾਸ਼ੇ ਵੇਖਣੇ। ਹਾਂਜੀ, ਸਾਡੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਔਰ ਨਿੱਕੀਆਂ ਨਿੱਕੀਆਂ ਬੰਦਿਆਂ ਦੀਆਂ ਜਿਹੜੀਆਂ ਲਾਈਆਂ ਤੀਲੀਆਂ ਨੇ, ਉਹਨਾਂ ਉੱਤੋਂ ਏਡੇ ਏਡੇ ਵੱਡੇ ਫਸਾਦ ਹੋ ਜਾਂਦੇ ਨੇ। ਔਰ ਫਿਰ ਇਹੋ ਜਿਹੇ ਲੋਕ ਜਿਹੜੇ ਨੇ, ਹਾਂਜੀ, ਉਹ ਫਿਰ ਜਨਾਬ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਨਾ ਤੇ ਆਪ ਤੇ ਟੁਰ ਜਾਂਦੇ ਨੇ। ਤੇ ਉਹ ਆਂਦੇ ਨੇ ਲਓ ਹੁਣ ਤੁਸੀਂ ਆਪਸ 'ਚ ਲੜਦੇ ਮਰਦੇ ਰਹੋ। ਤੋ ਇਹਦੇ 'ਚ ਦੱਸਿਆ ਗਿਆ ਕਿ ਜਿਹੜੇ ਕਮੀਨਾ ਸਿਫਤ ਲੋਕ ਹੁੰਦੇ ਨੇ ਨਾ, ਹਾਂਜੀ, ਉਹਨਾਂ 'ਚੋਂ ਕੁਤਿਆਈ ਆਪਣੀ ਵਿਖਾਣ ਲਈ ਪੂਰੇ ਪਿੰਡ 'ਚ ਅੱਗ ਲਵਾ ਕੇ। ਵੇਖੋ ਜੀ, ਗੱਲ ਤੇ ਇਹ ਨਾ ਕਿ ਨਬੀ ਬਾਗ ਦਾ ਵੀ ਫਰਮਾਨ ਹੈ ਕਿ ਤੁਹਾਡੇ 'ਚ ਚੰਗਾ ਮੋਮਨ ਹੋਵੇ ਜਿਹੜਾ ਰੁੱਸਿਆਂ ਦੂੰ ਦੀ ਸੁਲ੍ਹਾ ਕਰਾਏ। ਤੇ ਜਿਹੜੇ ਮਤਲਬ ਇਹ ਕਿ ਹੁਥਲ ਦੇਈ ਜਾਣ ਦੂਜੇ ਨੂੰ ਜਾ ਝੂਠਾ ਹੀ ਦੱਸਣ, ਉਹਨੇ ਫਲਾਣਾ ਅਸਲਾ ਲੈਂਦਾ, ਉਹ ਤੇ ਆਂਦਾ ਮੈਂ ਉਹਨਾਂ ਦਾ ਜੀ ਨਹੀਂ ਛੱਡਣਾ ਕੋਈ। ਅੱਛਾ, ਉਹ ਉਹਨੂੰ ਵੀ ਉਹ ਹੀ ਸਬਕ ਵੇ ਪੜਾਉਣ। ਉਹ ਫਿਰ ਪਿੰਡ ਨੂੰ ਅੱਗ ਲਾ ਕੇ ਸਾੜ ਫੂਕ ਕੇ ਤੇ ਇਹੋ ਜਿਹੇ ਲੋਕ ਜਿਹੜੇ ਕੁੱਤੇ ਜਿਨ੍ਹਾਂ ਦਾ ਆਪਣੀ ਫਿਤਰਤ ਕੋਈ ਨਹੀਂ ਮਤਲਬ ਔਕਾਤ ਹੁੰਦੀ, ਉਹ ਫਿਰ ਲਾਂਭੇ ਜਾ ਵਾਸਤੇ ਨੇ। ਲੋ ਜੀ ਸਾਹਿਬੋ, ਬਾਬਾ ਜੀ ਨੇ ਬੜੀ ਸੋਹਣੀ ਵੰਡ ਕੀਤੀ ਭਈ ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀ ਤੇ। ਸਾਹਿਬੋ, ਗੁਜ਼ਾਰਿਸ਼ ਇਹ ਵੇ ਕਿ
ਕਿਸੇ ਨੇ ਕਾਇਦ ਦੀ, ਰਹਿਨੁਮਾ ਦੀ, ਆਗੂ ਦੀ ਤਾਰੀਫ ਕੀਤੀ ਸੀ ਤੇ ਉਹਨੇ ਆਖਿਆ ਸੀ ਕਿਸੇ ਦਾਨਸ਼ਵਰ ਨੇ ਭਈ ਆਗੂ ਉਹ ਹੁੰਦਾ ਹੈ, ਆਪਣੀ ਕੌਮ ਦਾ ਕਾਇਦ ਤੇ ਲੀਡਰ ਉਹ ਹੁੰਦਾ ਹੈ ਕਿ ਜਦੋਂ ਮਾਲੇ ਗਨੀਮਤ ਹੱਥ ਆਵੇ ਤੇ ਹਿੱਸਾ ਲੈਣ ਦੇ ਵਿੱਚ ਸਭ ਤੋਂ ਪਿੱਛੇ ਜਾ ਖਲੋਵੇ, ਆਪਣੀ ਕੌਮ ਨੂੰ ਨਫਾ ਹਾਸਲ ਕਰਨ ਦੇਵੇ, ਨਫੇ ਵਾਲੇ ਕੰਮ ਵਿੱਚ ਆਪ ਸਭ ਤੋਂ ਪਿੱਛੇ ਖਲੋਤਾ ਹੋਵੇ। ਤੇ ਜਦੋਂ ਕੋਈ ਮੁਸੀਬਤ ਆਣ ਪਵੇ, ਜਦੋਂ ਕੋਈ ਔਕੜ ਦਰਪੇਸ਼ ਹੋ ਜਾਵੇ ਤੇ ਸਾਰੀ ਕੌਮ ਦੇ ਵਿੱਚ ਸਭ ਤੋਂ ਅੱਗੇ ਖਲੋਤਾ ਹੋਵੇ। ਸਾਹਿਬੋ, ਗੁਜ਼ਾਰਿਸ਼ ਇਹ ਵੇ ਕਿ ਇਸ ਅਖਾਣ ਦੇ ਵਿੱਚ ਜਿਹੜਾ ਆਖਿਆ ਗਿਆ ਨਾ ਜੀ, ਪਿੰਡ ਦੇ ਵਿੱਚ ਅੱਗ ਲੱਗੀ ਤੇ ਕੁੱਤਾ ਰੂੜੀ ਤੇ, ਯਾਨੀ ਪਿੰਡ ਦੇ ਵਿੱਚ ਜਾਂ ਅੱਗ ਲਾ ਕੇ ਤੇ ਕੁੱਤਾ ਰੂੜੀ ਤੇ, ਇਸ ਤਰ੍ਹਾਂ ਵੀ ਇਹ ਅਖਾਣ ਪਾਇਆ ਜਾਂਦਾ ਹੈ। ਤੇ ਗੁਜ਼ਾਰਿਸ਼ ਇਹ ਵੇ ਕਿ ਕੁੱਤੇ ਤੋਂ ਮੁਰਾਦ ਇੱਥੇ ਕਮੀਨਾ ਫਿਤਰਤ ਇਨਸਾਨ ਹੈ, ਉਹ ਬੰਦਾ ਜਿਹੜਾ ਲਗਾਈ ਬੁਝਾਈ ਕਰਦਾ, ਅੱਗ ਲਾ ਕੇ ਤੇ ਲੜਾਈ ਜਦੋਂ ਪੈ ਗਈ, ਪਿੰਡ ਪੂਰਜ ਫਸਾਦ ਮੱਚ ਖਲੋਤਾ ਤੇ ਆਪ ਫਿਰ ਚੁੱਪ ਕਰਕੇ ਵਿੱਚੋਂ ਨਿਕਲ ਗਿਆ। ਇਸੇ ਤਰ੍ਹਾਂ ਹੀ ਜਦੋਂ ਜਿੰਨੀ ਦੇਰ ਤੱਕ ਦਾ ਫਾਇਦਾ ਹੁੰਦਾ ਰਿਹਾ, ਹਮਾ ਕਿਸਮ ਮਸਾਇਲ ਦੇ ਵਿੱਚੋਂ, ਮੁਖਤਲਿਫ ਅਮੂਰ ਦੇ ਵਿੱਚੋਂ ਉਹਨੂੰ ਕੋਈ ਨਫਾ ਹੁੰਦਾ ਰਿਹਾ, ਉਹਨੂੰ ਕੋਈ ਫਾਇਦਾ ਪਹੁੰਚਦਾ ਰਿਹਾ, ਓਨੀ ਦੇਰ ਤੇ ਉਹ ਸੰਗੀ ਰਿਹਾ, ਸਾਥੀ ਰਿਹਾ। ਤੇ ਜਦੋਂ ਨੁਕਸਾਨ ਵਾਲਾ ਕੰਮ ਸ਼ੁਰੂ ਹੋ ਗਿਆ ਜਾਂ ਕੋਈ ਮੁਸੀਬਤ ਪੈ ਗਈ, ਕੋਈ ਮਸਲਾ ਖੜਾ ਹੋ ਗਿਆ, ਤੇ ਉਸ ਜਿਹੜਾ ਸਾਂਝਾ ਕੰਮ ਕਾਰੋਬਾਰ ਹੈ ਉਹਦੇ ਵਿੱਚੋਂ ਹੀ ਨਿਕਲ ਗਿਆ। ਅਜਿਹਾ ਬੰਦਾ ਜਿਹੜਾ ਸਿਰਫ ਫਾਇਦੇ ਦਾ ਤੇ ਨਫੇ ਦਾ ਭਾਈਵਾਲ ਹੋਵੇ, ਤੇ ਜਦੋਂ ਕੋਈ ਮਸਲਾ ਮੁਸੀਬਤ ਆ ਪਵੇ ਤੇ ਵਿੱਚੋਂ ਸਕਿਪ ਹੋ ਜਾਏ, ਤਿਲਕ ਜਾਏ, ਨੱਸ ਜਾਏ, ਉਹਦੇ ਬਾਰੇ, ਉਹਦੀ ਫਿਤਰਤ ਬਾਰੇ ਆਖਿਆ ਜਾਂਦਾ ਹੈ ਭਈ ਅੱਗ ਲੱਗੀ ਪਿੰਡ 'ਚ ਤੇ ਕੁੱਤਾ ਰੂੜੀ ਤੇ। ਲੋ ਜੀ ਬਾਬਾ ਜੀ, ਆਖਰੀ ਅਖਾਨ ਜਿਹੜਾ ਨਾ, ਉਹ ਮੇਰੇ ਹਜ਼ੂਰ ਸਾਡੇ ਬੜੇ ਪੱਕੇ, ਬੜੇ ਹੇਜਲੇ, ਬੜੇ ਸਾਡੇ ਪਿਆਰੇ ਬਾਬਾ ਜੀ ਇੰਡੀਆ ਤੋਂ, ਬਾਬਾ ਜੀ ਅਮਰਜੀਤ ਸਿੰਘ। ਹਾਂਜੀ ਹਾਂਜੀ। ਕੋਈ ਸਾਡਾ ਐਸਾ ਪ੍ਰੋਗਰਾਮ ਨਹੀਂ ਜਿਹਦੇ ਵਿੱਚ ਬਾਬਾ ਜੀ ਨੇ ਹਿੱਸਾ ਨਹੀਂ ਲਿਆ, ਆਪਣੀ ਕੋਈ ਨਾ ਕੋਈ ਸਾਨੂੰ ਨਸੀਹਤ ਨਹੀਂ ਕੀਤੀ, ਕੋਈ ਤਜਵੀਜ਼ ਨਹੀਂ ਕੱਲੀ, ਕੋਈ ਅਖਾਨ ਨਹੀਂ ਭੇਜਿਆ। ਤੇ ਉਹ ਫਰਮਾਉਂਦੇ ਨੇ ਕਿ ਮੇਰਾ ਬਈ ਇਹ ਜਿਹੜਾ ਅਖਾਨ ਹੈ, ਇਹਦਾ ਤਰਜਮਾ ਬਾਬਾ ਜੀ ਦੱਸਣ ਬਾਜਵਾ ਸਾਹਿਬ ਭਈ ਅੰਨਾ ਵੰਡੇ ਰਿਓੜੀਆਂ ਪਹੁੰਚਾਉ ਆਪਣਿਆਂ ਨੂੰ। ਹਾਂਜੀ, ਵੇਖੋ ਨਾ ਜੀ, ਇਹਦੇ 'ਚ ਇਸ ਅਖਾਣ 'ਚ ਦੱਸਿਆ ਗਿਆ ਹੈ ਕਿ ਇੱਕ ਤੇ ਅਕਲ ਦੇ ਅੰਨੇ ਦੀ ਵੀ ਗੱਲ ਕੀਤੀ ਗਈ। ਹਾਂਜੀ ਹਾਂਜੀ, ਇੱਕ ਤੇ ਬੰਦਾ ਉਂਝ ਅੱਖਾਂ ਤੋਂ ਅੰਨਾ ਹੁੰਦਾ ਹੈ ਨਾ, ਕੁਝ ਲੋਕ ਅਕਲ ਤੋਂ ਅੰਨੇ ਹੁੰਦੇ। ਹਾਂਜੀ ਹਾਂਜੀ। ਤੋ ਖੈਰਾਤ ਜਦੋਂ ਤੁਸੀਂ ਕਰਦੇ ਹੋ, ਹਾਂਜੀ, ਉਹਦਾ ਆਪਣਿਆਂ ਨੂੰ ਵੀ ਦੇਣ ਦਾ ਤੇ ਫਰਜ਼ ਹੈ, ਲੇਕਿਨ ਲਾਂਭੇ ਵੀ ਲੋਕਾਂ ਨੂੰ ਜਿਹੜੇ ਉਹਦੇ ਹੱਕਦਾਰ ਨੇ। ਰਿਓੜੀਆਂ ਹੁੰਦੀਆਂ ਛੋਟੀਆਂ ਛੋਟੀਆਂ ਖਾਣ ਵਾਲੀਆਂ, ਮਿੱਠੀਆਂ ਮਿੱਠੀਆਂ, ਉੱਤੇ ਤਿਲ ਲੱਗੇ ਹੁੰਦੇ। ਅੱਛਾ, ਤੋ ਗੱਲ ਇਹ ਹੈ ਕਿ ਇਹਦੇ 'ਚ ਦੱਸਿਆ ਗਿਆ ਵੀ ਜਿਹੜਾ ਅੰਨਾ ਨਾ, ਯਾਨੀ ਬੰਦਾ, ਉਹ ਮਤਲਬ ਇਹ ਕਿ ਉਂਝ ਤੇ ਅੰਨਾ ਹੈ ਕਿ ਉਹਨੂੰ ਦਿਸਦਾ ਨਹੀਂ, ਉਹਨੂੰ ਆਪਣੇ ਤੇ ਬਗਾਨੇ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ, ਲੇਕਿਨ ਉਹਨੂੰ ਰਿਓੜੀਆਂ ਵੰਡਣ ਤੇ ਲਾਇਆ ਤੇ ਉਹ ਵੀ ਹੱਥ ਟੋ ਟੋ ਕੇ ਤੇ ਆਵਾਜ਼ਾਂ ਸੁਣ ਸੁਣ ਕੇ ਨਾ ਆਪਣਿਆਂ ਦੀਆਂ ਕੰਨਾਂ ਤੇ ਸੁਣ ਹੀ ਲੈਂਦਾ ਨਾ, ਤੇ ਸੁਣ ਕੇ ਆਪਣਿਆਂ ਨੂੰ ਪਰਤ ਪਰਤ ਕੇ ਖੈਰਾਤ ਦੇਈ ਜਾਂਦਾ। ਔਰ ਇਹ ਅਨਿਆਂ ਹੈ, ਨਾਇਨਸਾਫੀ ਹੈ। ਇਸ ਵਾਸਤੇ ਕਿ ਇਨਸਾਫ ਤੇ ਇਹ ਵੇ ਨਾ ਕਿ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰੋ। ਹਾਂਜੀ, ਜਿਹੜੇ ਵੀ ਉੱਥੇ ਆਏ ਨੇ ਉਹਨਾਂ ਸਾਰਿਆਂ ਨੂੰ ਦਿਓ। ਵੀ ਪਰਤ ਪਰਤ ਕਿਉਂ ਆਖੇ ਵੀ ਤੂੰ ਕਿਹੜਾ ਬਾਈ, ਤੇ ਪੁੱਛ ਪੁੱਛ ਕੇ, ਹਾਂਜੀ, ਤੇ ਉਹਨੂੰ ਨਾ ਦੇ ਤੇ ਦੂਜੇ ਆਪਣੇ ਨੂੰ ਦੇਈ ਜਾਏ, ਤੇ ਇਹ ਇਨਸਾਫ ਨਹੀਂ, ਇਹ ਅਨਿਆਏ ਹੈ। ਹਾਂਜੀ, ਔਰ ਅਨਿਆਏ ਕਰਨ ਵਾਲੇ ਲੋਕ ਅੰਨੇ ਨਾ ਵੀ ਹੋਣ ਤੇ ਅੰਨੇ ਹੀ ਹੁੰਦੇ ਨੇ, ਅਕਲ ਦੇ ਜੂ ਅੰਨੇ ਹੁੰਦੇ। ਹਾਂਜੀ 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 ਹਾਂਜੀ। ਲਓ ਜੀ ਬਾਬਾ ਜੀ, ਤੁਹਾਡਾ ਹੁਕਮ ਸਿਰ ਮੱਥੇ ਤੇ। ਸਾਡੇ ਬਾਬਾ ਜੀ ਬਾਜਵਾ ਸਾਹਿਬ ਪੈ ਫਰਮਾਉਂਦੇ ਨੇ ਭਈ ਇੱਕ ਤੇ ਹੁੰਦੇ ਨੇ ਅੱਖੀਆਂ ਤੋਂ ਅੰਨੇ, ਤੇ ਇੱਕ ਹੁੰਦੇ ਨੇ ਅਕਲੋਂ ਅੰਨੇ, ਜਿਨ੍ਹਾਂ ਨੂੰ ਅਸੀਂ ਆਖਦੇ ਹਾਂ ਕਿ ਦੂਰ ਅੰਦੇਸ਼ ਨਹੀਂ ਹੈਗਾ, ਜਿਹੜਾ ਉਂਝ ਉਹਨੂੰ ਦਿਸਦਾ ਵੀ ਹੁੰਦਾ ਪਿਆ, ਲੇਕਿਨ ਉਹ ਵੀ ਅੰਨਿਆਂ ਬਰਾਬਰ ਹੀ ਹੁੰਦਾ। ਅਕਲ ਦਾ ਅੰਨਾ ਜੋ ਹੁੰਦਾ, ਦੂਰ ਅੰਦੇਸ਼ ਨਹੀਂ ਹੁੰਦਾ, ਨਾ ਆਕਬਤ ਅੰਦੇਸ਼ ਵੀ ਅਜਿਹਾ ਬੰਦਿਆਂ ਨੂੰ ਆਖਿਆ ਜਾਂਦਾ ਹੈ ਫਾਰਸੀ 'ਚ। ਗੁਜ਼ਾਰਿਸ਼ ਇਹ ਵੇ ਕਿ ਸਾਡੇ ਪਿਆਰੇ ਦੀਨ ਨੇ ਵੀ ਇਹ ਹੀ ਆਖਿਆ, ਤੁਹਾਡੇ ਮਤ ਨੇ ਵੀ ਇਹ ਹੀ ਸਬਕ ਦਿੱਤਾ ਹੈ। ਬਾਬਾ ਜੀ ਗੁਰੂ ਨਾਨਕ ਦੇਵ ਵੀ ਇਹੀ ਕਹਿੰਦੇ ਨੇ ਵੀ ਆਪਣੇ ਲੱਗਦਿਆਂ ਤੋਂ ਸ਼ੁਰੂ ਕਰੋ,
ਸਾਡੇ ਪਿਆਰੇ ਨਬੀ ਪਾਕ ਵੀ ਇਹ ਆਖਦੇ ਨੇ ਵੀ ਖੈਰ ਖੈਰਾਤ ਜਦੋਂ ਦੇਣੀ ਜੇ ਤੇ ਪਹਿਲੇ ਆਪਣੇ ਨਿਗਦਿਆਂ ਤੋਂ, ਜਿਹੜੇ ਕਰੀਬੀ ਅਜ਼ੀਜ਼ ਨੇ ਉਹਨਾਂ ਤੋਂ ਸ਼ੁਰੂ ਕਰੋ। ਲੇਕਿਨ ਇਹਦੇ ਵਿੱਚ ਅਜਿਹੇ ਬੰਦੇ ਦੀ ਗੱਲ ਕੀਤੀ ਗਈ ਹੈ ਇਸ ਅਖਾਣ ਦੇ ਵਿੱਚ ਕਿ ਜਦੋਂ ਉਹਦੇ ਕੋਲ ਇਕਤਦਾਰ ਆਉਂਦਾ ਹੈ ਜਾਂ ਕੋਈ ਇਖਤਿਆਰ ਆਉਂਦਾ ਹੈ ਤੇ ਉਹ ਤਮਾਮ ਤਰ ਨਫਾ ਜਿਹੜਾ ਹੈ, ਤਮਾਮ ਮਾਲੀ ਮਨਫਾਤ ਜਾਂ ਦੀਗਰ ਜਿਹੜਾ ਕੋਈ ਫਾਇਦਾ ਪਹੁੰਚਾਉਣਾ ਹੁੰਦਾ ਹੈ, ਇਹਨੂੰ ਦਿਸਦਾ ਹੀ ਨਹੀਂ ਕਿ ਹੋਰ ਵੀ ਦੁਨੀਆ ਇਸ ਪਿੰਡ 'ਚ ਜਾਂ ਇਸ ਸ਼ਹਿਰ 'ਚ ਬੜੀ ਮੁਸਤਹਿਕ ਔਰ ਬੜੀ ਗਰੀਬ ਗੁਰਬਾ ਪਈ ਵੱਸਦੀ ਹੈ। ਉਹਨਾਂ ਨੂੰ ਕੋਈ ਸ਼ੈ ਨਹੀਂ ਫੜਾਉਂਦਾ, ਜੋ ਦਿੰਦਾ ਹੈ ਆਪਣੇ ਘਰ 'ਚ ਹੀ ਸੁੱਟੀ ਆਉਂਦਾ। ਪਾਗਲ ਵੀ ਹੋ ਜਾਏ ਤੇ ਫਿਰ ਵੀ ਚੁੱਕ ਚੁੱਕ ਸਮਾਨ ਲੋਕਾਂ ਦਾ ਵੀ ਆਪਣੇ ਘਰ ਦੇ ਵਿਹੜੇ 'ਚ ਹੀ ਪਿਆ ਸੁੱਟਦਾ। ਹਾਲਾਂਕਿ ਪਾਗਲ ਜਿਹੜਾ ਹੋ ਜਾਂਦਾ ਉਹਨੂੰ ਇਹ ਵੀ ਤਾਂ ਚਾਹੀਦਾ ਨਾ ਕਦੀ ਆਪਣੇ ਘਰੋਂ ਵੀ ਕੋਈ ਸਮਾਨ ਬਾਹਰ ਸੁੱਟੇ, ਪਰ ਕਈ ਪਾਗਲ ਵੀ ਇਸ ਅੰਨੇ ਵਾਂਗੂ ਬੜੇ ਹੀ ਸਿਆਣੇ ਹੁੰਦੇ ਨੇ, ਉਹ ਸਮਾਨ ਚੁੱਕ ਚੁੱਕ ਆਪਣੇ ਹੀ ਵਿਹੜੇ ਸੁੱਟਦੇ ਨੇ ਵੀ ਮੇਰਾ ਹੀ ਘਰ ਭਰਿਆ ਜਾਏ। ਉਹਦੇ ਬਾਰੇ ਇਸ ਅਖਾਣ 'ਚ ਗੱਲ ਕੀਤੀ ਗਈ ਹੈ। ਸਾਹਿਬੋ, ਇਹ ਸਨ ਤੁਹਾਡੇ ਅਖਾਣ ਤੇ ਬਾਬਾ ਜੀ ਦੇ ਪਰਤਾਵੇ। ਸਾਡੇ ਅੱਜ ਦੇ ਵਿਲਾਗ ਦਾ ਵੇਲਾ ਹੁਣ ਮੁੱਕ ਗਿਆ, ਤੁਹਾਡੇ ਤੋਂ ਲਵਾਂਗੇ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਤੇ ਰੱਬ ਰਾਖਾ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल मेले नू चलिए ओ चल